ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਆਪਣੇ ਨਾਲ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415 909 0503। ਕ੍ਰਿਸ਼ਨ ਧਨੋਤਾ ਯੂਬਾ ਸਿਟੀ, GN ਟਾਇਰ ਐਂਡ ਲੂਬ, ਟਰੱਕ ਵਾਸ਼ ਕਰਵਾਉਣਾ ਹੋਵੇ, ਆਇਲ ਚੇਂਜ ਕਰਾਉਣਾ ਹੈ, 에ਅਰ ਬ੍ਰੇਕਾਂ ਦਾ ਸਾਰਾ ਕੰਮ ਕਰਦੇ ਨੇ। ਕਾਲ ਨਿੰਮਾ ਸਹੋਤਾ 209 ਦੇ ਉੱਤੇ। ਨਵੇਂ ਪੁਰਾਣੇ ਟਾਇਰ ਖਰੀਦ ਸਕਦੇ ਹੋ ਇਹਨਾਂ ਦੇ ਕੋਲੋਂ। ਸੈਂਟਾਨੈਲਾ ਦੇ ਵਿੱਚ ਲੋਕੇਸ਼ਨ ਹੈ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408 722 7698। ਮਿੰਟੂ ਜੀ, ਵੱਖ-ਵੱਖ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਹਾਂ। ਸ਼ੁਰੂਆਤ ਕਰ ਲੈਂਦੇ ਹਾਂ ਅੱਜ ਦੀ ਜਿਹੜੀ ਪਹਿਲੀ ਖਬਰ ਆ ਉਸ ਦੇ ਉੱਤੋਂ। ਆਮ ਆਦਮੀ ਪਾਰਟੀ ਨੇ ਰੈਲੀ ਕੀਤੀ ਆ, ਮਾਨ ਹੁਣਾਂ ਨੇ ਵੀ ਸ਼ਿਰਕਤ ਕੀਤੀ। ਅੱਛਾ, ਰੈਲੀ ਦੀ ਤੇ ਜੇ ਗੱਲ ਕਰੀਏ, ਇੱਕ ਬਿਗ ਬ੍ਰੇਕਿੰਗ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਕਿ ਜ਼ਰੂਰ। ਮਾਨ ਸਾਹਿਬ ਰੈਲੀ ਦੇ ਵਿੱਚੋਂ ਗਏ ਨੇ ਤੇ ਦੱਸਦੇ ਕਿ ਫੇਰ ਹਸਪਤਾਲ ਚਲੇ ਗਏ ਨੇ। ਓਹੋ, ਅੱਛਾ, ਕੀ ਚੱਕਰ ਹੈ? ਮਤਲਬ ਕੁਛ ਕਿ ਪਤਾ ਲੱਗ ਰਿਹਾ? ਹੱਦ ਹੋ ਗਈ ਆ ਬਈ, ਸਮਝ ਨਹੀਂ ਆ ਰਹੀ ਕਿ ਕੀ ਚੱਕਰ ਚੱਲ ਰਿਹਾ। ਦੇਖੋ, ਅੱਜ ਦਿਨ ਪਰ ਜਿਹੜੀ ਇਹ ਰੈਲੀ ਸੀ ਇਹਦੀ ਚਰਚਾ ਹੋਈ। ਹੁਣ ਥੋੜਾ ਜਿਹਾ ਆਪਾਂ ਘਟਨਾਕ੍ਰਮ ਦੇਖਦੇ ਹਾਂ, ਕੜੀਆਂ ਨੂੰ ਜੋੜਦੇ ਹਾਂ। ਅੱਛਾ, ਹੁੰਦਾ ਕੀ ਆ ਕਿ ਮਾਨ ਸਾਹਿਬ ਬਾਰੇ ਕੱਲ ਸ਼ਾਮੀ ਖਬਰ ਮਿਲਦੀ ਹੈ ਕਿ ਉਹ ਤੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ। ਫਿਰ ਇੱਕ ਆਫੀਸ਼ੀਅਲੀ ਜਾਣਕਾਰੀ ਜਿਹੜੀ ਆ ਉਹ ਅਖਬਾਰਾਂ 'ਚ ਛਪਦੀ ਆ ਕਿ ਭਾਈ ਉਹਨਾਂ ਨੂੰ ਥਕਾਵਟ ਹੋ ਗਈ ਸੀ, ਉਦਾਂ ਉਹ ਠੀਕ ਠਾਕ ਨੇ। ਅੱਛਾ, ਫਿਰ ਅੱਜ ਰੈਲੀ ਸੀ, ਬੜਾ ਵੱਡਾ ਇਵੈਂਟ। 11 11:30 ਤੱਕ ਤੇ ਸਾਫ਼ ਹੀ ਨਹੀਂ ਸੀ ਹੋ ਰਿਹਾ ਕਿ ਮਾਨ ਸਾਹਿਬ ਆਉਣਗੇ ਕਿ ਨਹੀਂ। ਤੇ ਉਹਦੇ ਬਾਅਦ ਫਿਰ ਇਹਨਾਂ ਨੇ ਪੋਸਟ ਪਾਇਆ ਕਿ ਮਿਲਦੇ ਆ ਦੋਸਤੋ ਮੋਗੇ। ਹੁਣ ਉੱਥੇ ਤੁਸੀਂ ਵੇਖੋ ਬਈ, ਮੇਰੀ ਗੱਲ ਸੁਣਿਓ, ਚਲੋ ਆਪਾਂ ਕਿਸੇ ਦੀ ਸਿਹਤ ਤੇ ਕੋਈ ਜ਼ਿਆਦਾ ਟਿੱਪਣੀ ਨਹੀਂ ਕਰਦੇ ਹੁੰਦੇ, ਪਰ ਤੁਸੀਂ ਅੱਜ ਦੀ ਉਹਨਾਂ ਦੀ ਭਾਸ਼ਣਬਾਜ਼ੀ ਚੈੱਕ ਕਰੋ ਜ਼ਰਾ। ਉਹ ਤੇ ਐਕਟ ਕਰ ਰਹੇ ਨੇ ਪੂਰਾ। ਉਹ ਮਤਲਬ ਮਜੀਠੀਆ ਤੇ ਜਦੋਂ ਕਰ ਰਹੇ ਸੀਗੇ ਹਮਲਾ, ਤਾਂ ਉਦੋਂ ਉਹ ਤੇ ਮੁੱਛਾਂ ਨੂੰ ਤਾ ਦੇ ਕੇ ਉਸੇ ਅੰਦਾਜ਼ ਦੇ ਵਿੱਚ, ਜਿਵੇਂ ਆਪਾਂ ਕਹਿ ਲਈਏ ਨਾ ਕਿ ਪੂਰੀ ਨਕਲ ਲਾ ਰਹੇ ਸਨ, ਔਰ ਤੇ ਜੋਸ਼ ਦੇ ਨਾਲ ਲਬਰੇਜ਼ ਆ ਰਹੇ ਸਨ ਨਜ਼ਰ। ਤੇ ਜੇ ਤੁਸੀਂ ਵੇਖੋ ਕਿ ਕਿਸੇ ਪ੍ਰਕਾਰ ਦੀ ਥਕਾਵਟ ਮੈਨੂੰ ਤੇ ਨੇੜੇ ਤੇੜੇ ਨਹੀਂ ਉੱਥੇ ਸਟੇਜ ਤੇ ਲੱਗੀ। ਇਹ ਚੱਲ ਕੀ ਰਿਹਾ ਸਾਹਿਬ ਕਿ ਉਥੋਂ ਮੁੱਖ ਮੰਤਰੀ ਸਾਹਿਬ ਠੀਕ ਠਾਕ ਗਏ ਨੇ, ਅੱਜ ਫਿਰ 40s ਦੇ ਵਿੱਚ ਦਾਖਲ। ਮੈਂ ਤਾਂ ਹੈਰਾਨ ਹੈ ਜੀ, 7:30 ਪਹੁੰਚ ਗਏ ਉਹ। ਤਾਂ ਇਹ ਹੈ ਕਿ ਐਕਚੁਅਲ ਦੇ ਵਿੱਚ ਕੀ ਵਾਕਿਆ ਇਹਨਾਂ ਦੀ ਸਿਹਤ ਜਿਹੜੀ ਹੈ ਉਹ ਵਾਰ-ਵਾਰ ਨਾਸਾਜ਼ ਹੋ ਰਹੀ ਹੈ ਜਾਂ ਕੋਈ ਹੋਰ ਗੱਲ ਹੈ? ਤਾਂ ਫਿਰ ਆਪਾਂ ਉਧਰ ਨੂੰ ਤੁਰਦੇ ਹਾਂ। ਦੇਖੋ, ਕੱਲ ਜਦੋਂ, ਕਿਉਂਕਿ ਕੱਲ ਸੰਡੇ ਸੀ, ਜਦੋਂ ਮੈਨੂੰ 11 ਕੁ 11:30 ਵਜੇ ਇੱਕ ਖਬਰ ਮਿਲੀ ਕਿ ਦਿੱਲੀ ਵਾਲੇ ਇੱਥੇ ਆਏ ਨੇ ਪੰਜਾਬ ਦੇ ਵਿੱਚ ਤੇ ਇੱਕ ਬੜੀ ਵੱਡੀ ਚਰਚਾ ਕਰਨ ਜਾ ਰਹੇ ਆ। ਇਹ ਮੇਰੇ ਲਈ ਅਹਿਮ ਖਬਰ ਸੀ। ਫਿਰ ਜਦ ਮੈਂ ਥੋੜਾ ਜਿਹਾ ਹੋਰ ਖੰਗਾਲਣ ਦਾ ਯਤਨ ਕੀਤਾ ਤੇ ਇਹ ਪਤਾ ਲੱਗਾ ਕਿ ਕੇਜਰੀਵਾਲ, ਸਿਸੋਦੀਆ, ਭਗਵੰਤ ਮਾਨ ਹੋਰੀ ਵਿਚਾਰ ਚਰਚਾ ਕਰ ਰਹੇ ਨੇ ਡਿਪਟੀ ਚੀਫ ਮਿਨਿਸਟਰ ਲਾਉਣ ਲਈ। ਮੇਰੇ ਲਈ ਬਹੁਤ ਵੱਡੀ ਖਬਰ ਸੀ। ਤਾਂ ਅੱਛਾ, ਉਸ ਤੋਂ ਬਾਅਦ ਪਤਾ ਕੀਤਾ ਗਿਆ ਇਹਨਾਂ ਨੇ ਪੂਜਾ ਅਰਚਨਾ ਵੀ ਕੀਤੀ। ਕੱਲ ਤੁਹਾਨੂੰ ਪਤਾ ਹੀ ਆ ਸ਼ਿਵਰਾਤਰੀ ਸੀ। ਉਸ ਤੋਂ ਬਾਅਦ ਅਚਾਨਕ ਖਬਰ ਆਉਂਦੀ ਹੈ ਕਿ ਇਹ 40s ਦੇ ਵਿੱਚ ਚਲੇ ਗਏ। ਹੁਣ ਐਕਚੁਅਲ ਚ ਗੱਲ ਕੀ ਆ? ਦੇਖੋ, ਇਹ ਅਧਿਕਾਰਤ ਤੌਰ ਤੇ ਤਾਂ ਕਿਤੋਂ ਵੀ ਦਸਤਾਵੇਜ਼ੀ ਤੌਰ ਤੇ ਸਾਬਤ ਨਹੀਂ ਹੁੰਦਾ, ਪਰ ਮੈਂ ਇਹ ਕਹਾਣੀ ਜਿਹੜੀ ਆ ਪਿਛਲੇ 2-3 ਦਿਨ ਤੋਂ ਨਹੀਂ, ਇਹ ਤੇ ਲਗਭਗ 2-3 ਹਫ਼ਤਿਆਂ ਤੋਂ ਕਹਿ ਰਿਹਾ ਸੀਗਾ ਕਿ ਚੀਫ ਮਿਨਿਸਟਰ ਦੇ ਨਾਲ ਨਾਲ ਡਿਪਟੀ ਲਾਏ ਜਾ ਸਕਦੇ ਆ। ਇੱਕ ਆਲਮੋਸਟ ਡਨ ਹੈ ਅਰੋੜਾ ਸਾਹਿਬ ਦਾ, ਵੀ ਉਹਦੇ ਤੇ ਸਹਿਮਤੀ ਬਣ ਜਾਂਦੀ ਆ। ਹੁਣ ਰੌਲਾ ਸੀ ਇੱਕ ਦੂਸਰੇ ਚਿਹਰੇ ਦਾ। ਹੁਣ ਇੱਥੇ ਆ ਕੇ ਕਹਾਣੀ ਵਿਗੜਦੀ ਆ। ਦਿੱਲੀ ਦਰਬਾਰ ਜਾਂ ਕਹਿ ਲਓ ਕਿ ਲੌਬੀ, ਇੱਕ ਬਹੁਤ ਤਕੜੀ ਲੌਬੀ,
ਉਹ ਚਾਹੁੰਦੀ ਆ ਕਿ ਚੀਮਾ ਜੀ ਨੂੰ ਡਿਪਟੀ ਸੀਐਮ ਬਣਾ ਦਿੱਤਾ ਜਾਵੇ, ਯਾਨੀ ਦਲਿਤ ਕੋਟੇ ਚੋਂ। ਪਰ ਮਾਨ ਸਾਹਿਬ ਇੱਕ ਜਿਹੜੇ ਮੰਤਰੀ ਸਾਹਿਬ ਇਹਨਾਂ ਦੇ ਬੀਬੀ ਬਲਜੀਤ ਕੌਰ ਜੀ, ਉਹ ਉਹਨਾਂ ਨੂੰ ਬੈਕ ਕਰ ਰਹੇ ਨੇ, ਬਹੁਤ ਵੱਡੇ ਪੱਧਰ ਤੇ ਕਹਿ ਲਓ ਕਿ ਉਹਨਾਂ ਵਾਸਤੇ ਸਪੋਰਟ ਕਰ ਰਹੇ ਨੇ। ਇੱਥੇ ਹੀ ਕਹਾਣੀ ਆ ਕੇ ਉਲਝਦੀ ਆ। ਤੁਸੀਂ ਇਤਫਾਕ ਵੇਖੋ ਕਿ ਦੁਪਹਿਰੇ 1 ਵਜੇ ਮੈਂ ਆਪਦੇ ਪੇਜ ਤੋਂ ਫਿਰ ਮੁੜ ਕੇ ਲਾਈਵ ਹੋ ਕੇ ਗੱਲ ਦੀ ਚਰਚਾ ਕੀਤੀ ਕਿ ਅੰਦਰ ਕਸ਼ਮਕਸ਼ ਚੱਲ ਰਹੀ ਆ। ਇਹ ਜਦੋਂ ਗੱਲ ਕੀਤੀ ਤਾਂ ਤੁਸੀਂ ਵੇਖੋ ਕਿ ਸ਼ਾਮ ਨੂੰ ਖਬਰ ਆ ਜਾਂਦੀ ਹੈ ਕਿ ਉਥੇ ਸਿਰੇ ਲਾਜ਼ ਹੋ ਗਏ। ਅੱਜ ਤੁਸੀਂ ਇਹ ਵੇਖੋ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਹੋ ਸਕਦਾ ਕਿ ਮਾਨ ਸਾਹਿਬ ਨੂੰ ਮਨਾ ਲਿਆ ਗਿਆ ਹੋਵੇ ਜਾਂ ਕੋਈ ਵਾਸਤੇ ਘੱਤੇ ਗਏ ਹੋਣ ਕਿ ਕੰਮ ਬਿਲਕੁਲ ਹੀ ਰਗੜਿਆ ਜਾਊਗਾ, ਤੇ ਉਹ ਹਾਜ਼ਰੀ ਤੇ ਲਵਾ ਗਏ ਨੇ। ਪਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਕੰਮ ਕੱਢਿਆ ਤੇ ਆ, ਹੁਣ ਅੜਨ ਦਾ ਮੌਕਾ ਹੈ, ਅੜਨ ਦਾ ਵੇਲਾ ਹੈ। ਦੋ ਚੀਜ਼ਾਂ ਹੋਣਗੀਆਂ, ਇੱਕ ਤੇ ਪਾਰਟੀ ਦੇ ਵਿੱਚ ਉਹਨਾਂ ਦੀ ਜਿਹੜੀ ਅਹਿਮੀਅਤ ਆ, ਜਿਸ ਨੂੰ ਸ਼ਾਇਦ ਕੁਝ ਲੋਕ ਨਜ਼ਰ ਅੰਦਾਜ਼ ਕਰ ਰਹੇ ਆ ਜਾਂ ਕਹਿ ਲਓ ਕਿ ਅੰਡਰ ਐਸਟੀਮੇਟ ਕਰ ਰਹੇ ਆ। ਇੱਕ ਉਹਨਾਂ ਨੂੰ ਮੈਸੇਜ ਲੱਗੇ ਤੇ ਦੂਜਾ ਪੰਜਾਬ ਵਾਸੀਆਂ ਨੂੰ ਮੈਸੇਜ ਲੱਗੇ ਕਿ ਹਾਂਜੀ ਮਾਨ ਸਾਹਿਬ ਝੁਕੇ ਨਹੀਂ ਹੈ, ਪੁਸ਼ਪਾ ਝੁਕੇਗਾ ਨਹੀਂ, ਕਿ ਜਦੋਂ ਗੱਲ ਆਈ ਤਾਂ ਭਾਈ ਅਸੀਂ ਆਪਣੀ ਅੜੀ ਵੀ ਪਗਾ ਸਕਦੇ ਹਾਂ। ਤਾਂ ਮਤਲਬ ਕਿ ਮਾਨ ਸਾਹਿਬ ਦੀ, ਠੀਕ ਆ, ਮੈਂ ਕਿਸੇ ਪ੍ਰਕਾਰ ਤੋਂ ਇਹ ਨਹੀਂ ਕਹਿੰਦਾ ਕਿ ਬੰਦਾ ਕੋਈ ਬਿਮਾਰ ਸ਼ਿਮਾਰ ਨਹੀਂ ਹੋ ਸਕਦਾ, ਪਰ 40s ਦੇ ਵਿੱਚ ਉਹਨਾਂ ਦਾ ਵਾਰ-ਵਾਰ ਜਾਣਾ ਇਹ ਆਪਣੇ ਆਪ ਦੇ ਵਿੱਚ ਬੜੇ ਵੱਡੇ ਸਵਾਲ ਨੇ। ਅੱਛਾ, ਮੇਰੇ ਨਾਲ ਇਹਨਾਂ ਦੀ ਪਰਸਨਲ ਖੁੰਦਕ ਵੀ ਇਸੇ ਗੱਲੋਂ ਹੀ ਜ਼ਿਆਦਾ ਹੋਈ ਸੀਗੀ ਇਹਨਾਂ ਦੇ ਪਰੋਂ, ਆਪਣੇ ਪੱਖੋਂ, ਕਿਉਂਕਿ ਉਦੋਂ ਵੀ ਜਦੋਂ ਇਹ 40s ਦੇ ਵਿੱਚ ਸੀਗੇ, ਸ਼ਾਇਦ ਰਿਪਲੇਸਮੈਂਟ ਨੂੰ ਲੈ ਕੇ ਬੜੀ ਚਰਚਾ ਸੀਗੀ, ਤਾਂ ਉਸ ਦਿਨ ਇੱਕ ਐਸੀ ਖਬਰ ਮੇਰੇ ਹੱਥ ਲੱਗੀ ਜਿਸ ਦਿਨ ਇਹ ਸਿਸੋਦੀਆ ਮਿਲਣ ਗਏ ਸਨ ਮਾਨ ਸਾਹਿਬ ਨੂੰ, ਤੇ ਮੈਂ ਉਸ ਦਿਨ ਇਹ ਗੱਲ ਕਹੀ ਸੀਗੀ ਕਿ ਸਿਸੋਦੀਆ ਨੂੰ ਮਾਨ ਸਾਹਿਬ ਨਹੀਂ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਔਰ ਉਹਨਾਂ ਨੇ ਬਾਹਰ ਆ ਕੇ ਪੀਸੀ ਕੀਤੀ ਜਦੋਂ, ਤਾਂ ਉਸ ਪੀਸੀ ਦੇ ਵਿੱਚ ਜਾਂ ਬਰੀਫਿੰਗ ਦੇ ਵਿੱਚ ਕਹਿ ਲਓ ਕਿ ਉਹਨਾਂ ਦੀ ਬਾਡੀ ਲੈਂਗੁਏਜ ਜਾਂ ਸਿਸੋਦੀਆ ਸਾਹਿਬ ਦਾ ਜਿਹੜਾ ਬੋਲਣ ਚੱਲਣ ਦਾ ਉਹ ਸਾਰਾ ਰੰਗਤ ਸਾਫ਼ ਕਰਦਾ ਸੀਗਾ ਕਿ ਸਥਿਤੀ ਜਿਹੜੀ ਅੰਦਰ ਕਿਸ ਤਰ੍ਹਾਂ ਦੀ ਰਹੀ ਹੋਏਗੀ। ਤਾਂ ਉਸ ਤੋਂ ਬਾਅਦ ਹੀ ਇਹਨਾਂ ਨੇ ਪਰਸਨਲ ਅਟੈਕ ਕੀਤਾ ਸੀਗਾ ਮੇਰੇ ਤੇ ਆ ਕੇ, ਕਿਉਂਕਿ ਉਹਦਾ ਇੱਕ ਵੱਡਾ ਕਾਰਨ ਇਹ ਸੀਗਾ ਕਿ ਇਹ ਖਬਰ ਕਾਫੀ ਜ਼ਿਆਦਾ ਰੜਕੀ ਸੀ ਉਸ ਵੇਲੇ। ਖੈਰ, ਇਹ ਕਹਾਣੀ ਹੈ ਜੀ, ਇਹ ਕਹਾਣੀ ਦਾ ਬੈਕਗ੍ਰਾਉਂਡ ਆ ਕਿ ਅਸਲ ਦੇ ਵਿੱਚ ਡਿਪਟੀ ਚੀਫ ਮਿਨਿਸਟਰ ਲਾਉਣ ਨੂੰ ਲੈ ਕੇ ਕਸ਼ਮਕਸ਼ ਹੈ। ਹੁਣ ਆ ਜਾਈਏ ਰੈਲੀ ਤੇ। ਰੈਲੀ ਜਿਹੜੀ ਸੀ ਉਹ ਸੂਬਾ ਪੱਧਰੀ ਪ੍ਰੋਗਰਾਮ ਐਲਾਨ ਦਿੱਤਾ ਗਿਆ ਸੀ। ਅੱਜ ਤੁਸੀਂ ਦੇਖਿਆ ਹੋਏਗਾ ਕਿ ਇੱਕ ਬੜਾ ਵਿਵਾਦਤ ਮਾਮਲਾ ਜਿਹੜਾ ਹੋ ਗਿਆ, ਕਿਉਂਕਿ ਇਸੇ ਰੈਲੀ ਨੂੰ ਸੰਬੋਧਨ ਕਰ ਦਿੱਤਾ ਜਿਹੜੇ ਕਾਰਜਕਾਰੀ ਡੀਜੀਪੀ ਆ ਉਹਨਾਂ ਵੱਲੋਂ, ਅਤੇ ਇਸ ਤੋਂ ਇਲਾਵਾ ਚੀਫ ਸੈਕਟਰੀ ਵੱਲੋਂ। ਹੁਣ ਆਪੋਜੀਸ਼ਨ ਜਿੰਨੀ ਵੀ ਆ ਉਹ ਰੌਲਾ ਪਾ ਰਹੇ ਆ ਕਿ ਬਈ ਆਹ ਤੁਸੀਂ ਕੀ ਕੀਤਾ ਜੇ, ਮਤਲਬ ਕਿ ਡੀਜੀਪੀ ਬੋਲ ਗਏ। ਅੱਛਾ, ਤਕਨੀਕੀ ਤੌਰ ਤੇ ਕੀ ਆ ਕਿ ਇਹ ਚੀਜ਼ ਦਰੁਸਤ ਹੋ ਸਕਦੀ ਆ, ਕਿਉਂਕਿ ਇਹਨਾਂ ਨੇ ਸੂਬਾ ਪੱਧਰੀ ਸਮਾਗਮ ਪਹਿਲਾਂ ਹੀ ਐਲਾਨ ਦਿੱਤਾ ਸੀਗਾ। ਉਹਦੇ ਨਾਲ ਕੀ ਹੁੰਦਾ ਹੈ ਕਿ ਸਰਕਾਰੀ ਮਸ਼ੀਨਰੀ ਵਰਤ ਸਕਦੇ ਆ, ਸਭ ਕੁਝ ਵਰਤ ਸਕਦੇ ਆ, ਤੇ ਸਟੇਜ ਵੀ ਵਰਤੀ ਜਾ ਸਕਦੀ ਆ ਅਫਸਰਾਂ ਲਈ। ਪਰ ਇਹ ਬਹੁਤ ਸ਼ਰਮਨਾਕ ਆ, ਕਿਉਂਕਿ ਅੱਗੇ ਰਾਜ ਪੱਧਰੀ ਸਮਾਗਮਾਂ ਦੀ ਆੜ ਦੇ ਵਿੱਚ ਸਰਕਾਰੀ ਮਸ਼ੀਨਰੀ ਤੇ ਝੋਕੀ ਜਾਂਦੀ ਸੀ, ਪਿਛਲੀਆਂ ਸਰਕਾਰਾਂ ਦਾ ਵੀ ਇਹ ਰਿਕਾਰਡ ਆ। ਪਰ ਆ ਮੇਰੇ ਖਿਆਲ ਦੇ ਨਾਲ ਪਹਿਲਾ ਮੌਕਾ ਹੋਏਗਾ ਇਹਨਾਂ ਸਾਲਾਂ ਦੇ ਵਿੱਚ, ਮੈਂ ਤੇ ਕਿਤੇ ਵੇਖਿਆ ਨਹੀਂ ਹੈ ਕਿ ਖੁਦ ਡੀਜੀਪੀ ਨੂੰ ਬੁਲਵਾ ਦਿੱਤਾ ਗਿਆ ਹੋਵੇ, ਖੁਦ ਮਤਲਬ ਕਿ ਚੀਫ ਸੈਕਟਰੀ ਨੂੰ ਬੁਲਵਾ ਦਿੱਤਾ ਗਿਆ ਹੋਵੇ। ਔਰ ਕਮਾਲ ਦੀ ਗੱਲ ਹੈ ਕਿ ਜਦੋਂ ਕੇਜਰੀਵਾਲ ਸਾਹਿਬ ਸਪੀਚ ਦੇ ਰਹੇ ਸਨ ਤੇ ਲੋਕ ਤੇ ਕੁਰਸੀਆਂ ਛੱਡ ਕੇ ਤੁਰਨ ਲੱਗ ਪਏ, ਪਰ ਮਾਨ ਦੇ ਭਾਸ਼ਣ ਵੇਲੇ ਵੀ ਲੋਕ ਜਾਂਦੇ ਰਹੇ ਨੇ, ਤੇ ਪੰਡਾਲ ਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਤੁਸੀਂ ਜੇ ਦੇਖੋਗੇ ਤਾਂ ਖਾਲੀ ਵੀ ਨਜ਼ਰ ਆਉਂਦਾ ਹੈ। ਇਸ ਤੋਂ ਇਲਾਵਾ ਅੱਜ ਦੀ ਤਾਰੀਖ ਦੇ ਵਿੱਚ ਸਭ ਤੋਂ ਇੱਕ ਅਹਿਮ ਗੱਲ ਇਹ ਹੋਈ ਕਿ 10 ਬੰਦਿਆਂ ਵਾਸਤੇ, ਯਾਨੀ ਜਿਹੜੇ ਇਹਨਾਂ ਦੇ ਭੰਵੱਕੜ ਕਹਿੰਦੇ ਇਹਨਾਂ ਨੂੰ, ਕਿ 10 ਸਮਰਥਕਾਂ ਵਾਸਤੇ ਵੀ ਸਰਕਾਰੀ ਬੱਸਾਂ ਗਈਆਂ। ਤੁਸੀਂ ਹਿਸਾਬ ਲਾ ਲਓ, ਬੱਸਾਂ ਭਰੀਆਂ ਨਹੀਂ। ਇਹ ਅੰਦਾਜ਼ਾ ਲਾ ਲਓ ਕਿ ਹਾਲਾਤ ਕਿਸ ਤਰ੍ਹਾਂ ਦੇ ਹੋ ਰਹੇ ਆਮ ਆਦਮੀ ਪਾਰਟੀ ਵਾਸਤੇ। ਮਤਲਬ ਕਿ ਇੱਕ ਪਾਸੇ ਲੋਕਾਂ 'ਚ ਉਹ ਉਤਸ਼ਾਹ ਨਹੀਂ ਹੈ ਜਿਹੜਾ ਆਪਾਂ 21-22 ਚ ਵੇਨੇ ਸਾਂ, ਤੇ ਦੂਜੇ ਪਾਸੇ ਜਿਹੜੀ ਇਹ ਕਸ਼ਮਕਸ਼ ਚੱਲ ਰਹੀ ਹੈ ਨਾ, ਅੰਦਰੂਨੀ ਕਸ਼ਮਕਸ਼, ਇਹ ਹੁਣ ਕਿੱਧਰ ਨੂੰ ਲੈ ਜਾਏਗੀ ਇਹ ਵੀ ਨਹੀਂ ਕਿਹਾ ਜਾ ਸਕਦਾ। ਕੁਝ ਨਾ ਕੁਝ ਤੇ ਹੋਏਗਾ, ਜਾਂ ਤੇ ਮਾਨ ਸਾਹਿਬ ਦੀ ਪੁੱਗੇਗੀ ਤੇ ਜਾਂ ਹੋ ਸਕਦਾ ਕਿ ਗੱਲ ਜਿਹੜੀ ਆ ਉਹ ਕਿਸੇ ਹੋਰ ਚਾਲੇ ਪੈ ਜਾਵੇ। ਪਰ ਇਸ ਰੈਲੀ ਨੂੰ ਨਾਂ ਦਿੱਤਾ ਗਿਆ ਸੀ ਯੁੱਧ ਨਸ਼ਿਆਂ ਵਿਰੁੱਧ,
0.0 ਜੋ ਕਹਿੰਦੇ ਆ। ਤਾਂ ਕਹਿਣ ਦਾ ਮਤਲਬ ਹੈ ਕਿ ਸੂਬਾ ਪੱਧਰੀ ਸਮਾਗਮ ਕਰਕੇ ਇਹਨਾਂ ਨੇ ਇੱਕ ਰਸਤਾ ਖੋਲ ਦਿੱਤਾ ਕਿ ਸਰਕਾਰੀ ਮਸ਼ੀਨਰੀ ਵਰਤਣ ਕੇ ਸਾਰਾ ਕੁਝ ਕੀਤਾ, ਉਹ ਤੇ ਕਰ ਲਿਆ। ਪਰ ਸਭ ਤੋਂ ਵੱਡਾ ਰੱਟਾ ਤੇ ਸਭ ਤੋਂ ਵੱਡਾ ਰੌਲਾ ਤੇ ਸਭ ਤੋਂ ਵੱਡੀ ਚਰਚਾ ਇਸ ਵੇਲੇ ਮੁੱਖ ਮੰਤਰੀ ਸਾਹਿਬ ਦੀ ਇੱਕ ਹੋਰ ਬ੍ਰੇਕਿੰਗ ਹੈ ਕਿ 7:30 ਵਜੇ ਦੇ ਕਰੀਬ ਉਹ ਫੋਰਟਿਸ ਦੇ ਵਿੱਚ ਪਹੁੰਚ ਗਏ ਆ। ਯਾਨੀ ਅੱਜ ਇੰਟਰਵੈਲ ਜ਼ਰੂਰ ਹੋਇਆ ਪਰ ਫਿਲਮ ਜਿਹੜੀ ਆ ਉਹ ਮੁੱਕੀ ਨਹੀਂ ਹਾਲੇ ਮੇਰੇ ਦੋਸਤ। ਯੁੱਧ ਨਸ਼ਿਆਂ ਵਿਰੁੱਧ 2.0 ਆ ਤੇ ਯੁੱਧ ਦਿੱਲੀ ਵਿਰੁੱਧ ਇਹ ਮਾਨ ਸਾਹਿਬ ਦਾ ਚੱਲ ਰਿਹਾ, ਇਹ ਵੀ 2.0 ਆ 3.0 ਆ, ਇਹ ਕਿਹੜਾ ਚੱਲ ਰਿਹਾ ਇਹਨਾਂ ਦਾ ਆਪਸ ਦੇ ਵਿੱਚ? ਇਹ ਤੇ ਤੁਸੀਂ ਵੇਖੋ, ਇਹ ਚਲੋ ਮੁੱਖ ਮੰਤਰੀ ਸਾਹਿਬ ਤੇ ਅੱਗੇ ਵੀ ਬਿਮਾਰ ਹੁੰਦੇ ਹੋਣਗੇ ਉਸ ਵੇਲੇ ਦੇ ਵੀ, ਤੇ ਜੇ ਵੇਖੀਏ ਤੇ ਆਪਾਂ ਵੀ ਬਿਮਾਰ ਸ਼ਮਾਰ ਹੁੰਨੇ ਆ, ਪਰ ਇਹ ਪਹਿਲੇ ਮੁੱਖ ਮੰਤਰੀ ਆ ਜਿਨ੍ਹਾਂ ਦਾ ਹਸਪਤਾਲ ਦਾ ਵਿਜ਼ਿਟ ਵੀ ਤੁਸੀਂ ਵੇਖੋ ਕਿ ਕਿੰਨੀਆਂ ਖਬਰਾਂ ਨੂੰ, ਕਿੰਨੇ ਕਿਆਫਿਆਂ ਨੂੰ ਜਨਮ ਦੇ ਜਾਂਦਾ। ਸੋ ਰੌਚਕ ਗੱਲ ਆ। ਤਾਂ ਗੈਰ ਇਹਨਾਂ ਦਾ ਜਿਹੜਾ ਆਪਸ ਦੇ ਵਿੱਚ ਕਸ਼ਮਕਸ਼ ਵਾਲਾ ਖੇਡ ਆ, ਇਹ ਅੱਗੇ ਵੀ ਹੋਇਆ, ਆਪਾਂ ਨੂੰ ਪਤਾ ਹੈ ਕਿ ਉਦੋਂ ਵੀ ਚਰਚਾਵਾਂ ਇਹ ਚੱਲਦੀਆਂ ਰਹੀਆਂ ਕਿ ਸ਼ਾਇਦ ਮੁੱਖ ਮੰਤਰੀ ਸਾਹਿਬ ਨਾਰਾਜ਼ ਨੇ, ਪਰ ਐਤਕੀ ਤੇ ਸਾਫ਼ ਹੀ ਹੋ ਗਿਆ। ਹੁਣ ਤੁਸੀਂ ਸਾਰੇ ਘਟਨਾਕ੍ਰਮ ਨੂੰ ਦੇਖੋ ਕਿ ਕੱਲ ਇਹ ਪੂਜਾ ਕਰਦੇ ਨੇ, ਪੂਜਾ ਅਰਚਨਾ ਤੋਂ ਬਾਅਦ ਅਚਾਨਕ ਖਬਰ ਆਉਂਦੀ ਹੈ ਕਿ ਜਹਾਜ਼ ਰਾਹੀਂ ਇਹ ਉਧਰ ਨੂੰ ਚਲੇ ਗਏ ਨੇ ਜੀ, ਫੋਰਟਿਸ ਜਾ ਵੜੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਇਹਦੇ ਨਾਲ ਆਮ ਆਦਮੀ ਪਾਰਟੀ ਜੋ ਮਰਜ਼ੀ ਕਰੇ, ਪਰ ਜੋ ਅੰਦਰੂਨੀ ਕਸ਼ਮਕਸ਼ ਹੈ ਉਹ ਇਹ ਪਰਦੇ 'ਚ ਨਹੀਂ ਰੱਖ ਪਾ ਰਹੇ। ਜੇ ਕਹਿਣ ਨਾ ਕਿ ਅਸੀਂ ਇਹਨੂੰ ਬਈ ਪਰਦੇ ਦੇ ਹੇਠਾਂ ਲੁਕਾ ਲਵਾਂਗੇ ਜਾਂ ਲੁਕਾ ਲਿਆ, ਉਹਦੇ ਵਿੱਚ ਤੇ ਇਹ ਅਸਫਲ ਨੇ। ਔਰ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਇਸ ਤਰ੍ਹਾਂ ਭਾਂਡਿਆਂ ਦਾ ਖੜਾਕ ਗਲੀ 'ਚ ਸੁਣਨ ਲੱਗ ਪਵੇ ਤੇ ਫਿਰ ਕਬੀਲਦਾਰੀ ਦੀ ਜਿਹੜੀ ਗੰਢ ਆ ਨਾ, ਉਹ ਤੁਹਾਨੂੰ ਪਤਾ ਹੀ ਆ ਕਿ ਕਿਸ ਕਦਰ ਫਿਰ ਖੁੱਲੀ ਹੁੰਦੀ ਆ। ਲਿਹਾਜ਼ਾ ਇਹ ਯੁੱਧ ਹੁਣ ਕਿੱਥੋਂ ਕੁ ਤੱਕ ਲੜਦੇ ਆ ਮੈਨੂੰ ਨਹੀਂ ਪਤਾ, ਪਰ ਇਹਨਾਂ ਦੀ ਯੁੱਧ ਲੜਨ ਦਾ ਇੱਕ ਵੱਡਾ ਕਾਰਨ ਉਹ ਨਜ਼ਰ ਇਦਾਂ ਆਉਂਦਾ ਹੈ ਕਿ ਅਰੋੜਾ ਸਾਹਿਬ ਬੜੇ ਹੀ ਤਾਕਤਵਰ ਹੋ ਗਏ ਨੇ, ਬਹੁਤ ਹੀ ਤਾਕਤਵਰ ਹੋ ਗਏ ਨੇ। ਤੇ ਦੂਜੇ ਪਾਸੇ ਜੇ ਚੀਮਾ ਸਾਹਿਬ ਨਾਲ ਡਿਪਟੀ ਹੋਰ ਲੱਗਦੇ ਨੇ ਤਾਂ ਚੀਮਾ ਸਾਹਿਬ ਵੀ ਜੇ ਤੁਸੀਂ ਵੇਖੋਗੇ ਤਾਂ ਮਾਨ ਸਾਹਿਬ ਦੇ ਨਾਲ ਕੋਈ ਬਹੁਤਾ ਜ਼ਿਆਦਾ ਕਹਿ ਲਓ ਕਿ ਤਾਲਮੇਲ ਅੱਛਾ ਨਹੀਂ ਹੈ। ਸੋ ਇਸ ਵਾਸਤੇ ਮਾਨ ਸਾਹਿਬ ਨੂੰ ਲੱਗਦਾ ਹੈ ਕਿ ਪਾਵਰ ਨੂੰ ਬੈਲੈਂਸ ਕਰਨ ਵਾਸਤੇ ਇੱਕ ਠੀਕ ਆ ਅਰੋੜਾ ਸਾਹਿਬ ਆ ਜਾਣ, ਪਰ ਦੂਸਰਾ ਡਿਪਟੀ ਸੀਐਮ ਜਿਹੜਾ ਹੈ ਘੱਟੋ ਘੱਟ ਉਹ ਮੇਰੇ ਕੋਟੇ ਦਾ ਜਾਂ ਕਹਿ ਲਓ ਕਿ ਇਸ ਤਰ੍ਹਾਂ ਦਾ ਹੋਵੇ ਕਿ ਜੋ ਮੇਰੇ ਸੁਰ ਦੇ ਨਾਲ ਸੁਰ ਮਿਲਾ ਸਕੇ। ਇਹੀ ਇੱਕ ਵੱਡਾ ਕਾਰਨ ਨਜ਼ਰ ਆ ਰਿਹਾ ਜੀ। ਉਹਨਾਂ ਨੂੰ ਇਹ ਪਤਾ ਹੈ ਵੀ ਪਾਵਰ ਤਾਂ 100% ਕੋਲ ਰਹਿਣੀ ਨਹੀਂ ਆ, ਹੁਣ ਅੱਧੀ ਕਰਾਉਣੀ ਆ, ਇੱਕ ਜਿੰਨੇ ਕੁ ਕਰਾਉਣੀ ਆ, ਪਰਸੈਂਟ ਹੈਗੀ ਆ ਉਹਨੂੰ ਤੇ ਕਿਸੇ ਜਿੰਨੇ ਕੁ ਪਰਸੈਂਟ ਹੈਗੀ ਆ ਉਹ ਤੇ ਕਿਤੇ ਸੰਤੁਲਿਤ ਕਰੀਏ ਨਾ। ਹਾਂ ਬਸ ਉਹ ਵੀ ਮੈਜੋਰਟੀ ਆਪਣੇ ਕੋਲ ਰੱਖੀਏ, ਬੋਰਡ ਆਫ ਡਾਇਰੈਕਟਰ ਬਣਾ ਕੇ ਰੱਖਣੇ ਆ ਹੁਣ ਇਹਨਾਂ ਨੇ ਪੰਜਾਬ ਦੇ, ਇਹ ਹਾਲ ਹੋ ਗਿਆ ਜੀ। ਅਗਲੀ ਮਿੰਟੋ ਜੀ ਆਪਾਂ ਗੱਲ ਕਰਦੇ ਹਾਂ, ਅਰਵਿੰਦ ਖੰਨਾ ਨੇ ਫੜਿਆ ਅਕਾਲੀ ਦਲ ਦਾ ਪੱਲਾ ਜੀ। ਅੱਛਾ ਜੀ, ਅਰਵਿੰਦ ਖੰਨਾ ਦੀ ਜਿਹੜੀ ਇਹ ਦਲ ਬਦਲੀ ਆ, ਇਹ ਵੀ ਐਤਵਾਰ ਵਾਲੇ ਦਿਨ ਨਾ ਕਈ ਵਾਰ ਪੱਤਰਕਾਰਾਂ ਨੂੰ ਤਗੜੀਆਂ ਖਬਰਾਂ ਮਿਲ ਜਾਂਦੀਆਂ, ਨਹੀਂ ਤੇ ਆਮ ਤੌਰ ਤੇ ਸਮਝਿਆ ਜਾਂਦਾ ਪੱਤਰਕਾਰਤਾ 'ਚ ਕਿ ਕੰਮ ਠੰਡਾ ਹੈ। ਪਰ ਇਸ ਐਤਵਾਰ ਤੇ ਕਮਾਲ ਦੀਆਂ ਖਬਰਾਂ ਆਈਆਂ ਕਿ ਇਹਨਾਂ ਨੂੰ ਵੀ ਅਸੀਂ ਵੇਖ ਲਿਆ ਕਿ ਜੁਆਇਨ ਕਰ ਗਏ ਨੇ, ਅਕਾਲੀ ਦਲ ਜੁਆਇਨ ਕਰ ਗਏ ਨੇ। ਪਰ ਜੇ ਤੁਸੀਂ ਬੈਕਗ੍ਰਾਉਂਡ 'ਚ ਜਾਓਗੇ ਤੇ ਅਰਵਿੰਦ ਖੰਨਾ ਜੀ ਜਿਹੜੇ ਆ ਨਾ, ਇੱਕ ਤੇ ਕਜ਼ਨ ਬ੍ਰਦਰ ਨੇ ਕੈਪਟਨ ਅਮਰਿੰਦਰ ਸਿੰਘ ਦੇ, ਸੈਕੰਡ ਇਹ ਜਮਾਤੀ ਨੇ ਸੁਖਬੀਰ ਸਿੰਘ ਬਾਦਲ ਦੇ, ਤੇ ਥਰਡ ਚੀਜ਼ 1997 ਦੇ ਵਿੱਚ 1997 ਚ ਇਹਨਾਂ ਨੇ ਅਕਾਲੀ ਦਲ ਤੋਂ ਹੀ ਸ਼ੁਰੂਆਤ ਕੀਤੀ ਸੀ ਆਪਣੇ ਕੈਰੀਅਰ ਦੀ। ਇੰਟਰਸਟਿੰਗ ਹੈ। ਫਿਰ ਉਸ ਤੋਂ ਬਾਅਦ ਇਹ ਕਾਂਗਰਸ ਦੇ ਵਿੱਚ ਜਾਂਦੇ ਨੇ ਤੇ ਕਾਂਗਰਸ ਤੋਂ ਬਾਅਦ ਇਹ ਭਾਜਪਾ ਜੁਆਇਨ ਕਰਦੇ ਨੇ, ਭਾਜਪਾ ਤੋਂ ਬਾਅਦ ਫਿਰ ਘਰ ਵਾਪਸੀ ਹੋ ਗਈ। ਬਾਈ ਕਮਾਲ ਦੀ ਜਰਨੀ ਹੁੰਦੀ ਹੈ ਨਾ। ਅੱਛਾ, ਅਰਵਿੰਦ ਖੰਨਾ ਇਹ ਨਹੀਂ ਹੈ ਕਿ ਚਲਾਵੇਂ ਜੇ ਲੀਡਰ ਆ, ਇਹਨਾਂ ਦਾ ਧੂਰੀ ਤੇ ਸੰਗਰੂਰ ਦੇ ਵਿੱਚ ਅੱਛਾ ਬੇਸ ਹੈ। ਹੁਣ ਭਾਜਪਾ ਦੇ ਨਾਲ ਇਹਨਾਂ ਦੀ ਰਚਕ ਕਿਉਂ ਨਹੀਂ ਬੈਠੀ ਮੈਨੂੰ ਸਮਝ ਨਹੀਂ ਆਈ। ਕੀ ਧੂਰੀ ਦਾ ਕੋਈ ਪੰਗਾ? ਕਿਉਂਕਿ ਧੂਰੀ ਦੇ ਵਿੱਚ ਜੇ ਤੁਸੀਂ ਵੇਖੋਗੇ ਉੱਥੇ ਤੇ ਓਂਕਾਰ ਸਿੱਧੂ ਦੀ ਐਂਟਰੀ ਹੋ ਗਈ ਤੇ ਓਂਕਾਰ ਸਿੱਧੂ ਦੇ ਇਲੈਕਸ਼ਨ ਲੜਨ ਦੇ ਚਰਚੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਬਈ ਆਪਾਂ ਵੇਖਦੇ ਆ ਕਿ ਜਿਸ ਤਰ੍ਹਾਂ ਉਹਨਾਂ ਦੇ ਕਾਰਜਕਾਲ ਵੇਲੇ ਇਹ ਹੁੰਦੀ ਸੀ ਘੇਰਾਬੰਦੀ, ਏਦਾਂ ਆਪਣੇ ਦੀ ਜਾਂ ਬਗਾਨਿਆਂ ਦੀ ਉਹਨਾਂ ਦੀ ਰਣਨੀਤੀ ਰਹਿੰਦੀ ਸੀ ਕਾਂਗਰਸ ਦੇ ਵਿੱਚ ਕਿ ਕਿਵੇਂ ਵੱਡੇ ਚਿਹਰੇ ਨੂੰ ਉਲਝਾਇਆ ਜਾਵੇ। ਕਾਂਗਰਸੀ ਕਈ ਵਾਰ ਆਪਦੇ ਬੰਦੇ ਨੂੰ ਉਲਝਾਉਣ ਲਈ ਵੀ ਇੱਧਰ ਉੱਧਰ ਕਰ ਦਿੰਦੇ ਹੁੰਦੇ ਸੀਗੇ। ਤਾਂ ਬਹਰਹਾਲ
ਇਹ ਹੁਣ ਭਾਜਪਾ ਦਾ ਯਤਨ ਹੈ ਕਿ ਇਹਨਾਂ ਨੂੰ ਉੱਥੇ ਘੇਰਿਆ ਜਾਵੇ ਤੇ ਓਂਕਾਰ ਸਿੰਘ ਸਿੱਧੂ ਜਿਹੜੇ ਕਿ ਇਹਨਾਂ ਦੇ ਤਗੜੇ ਬਈ ਕਿਸੇ ਟਾਈਮ ਦੇ ਸਾਥੀ ਰਹੇ ਆ, ਇਹਨਾਂ ਨੂੰ ਆਪਸ 'ਚ ਪੜਾਇਆ ਜਾਵੇ। ਕਿ ਉਹ ਧੂਰੀ ਵਾਲਾ ਚੱਕਰ ਚੱਲ ਗਿਆ ਜਾਂ ਕੋਈ ਹੋਰ ਹੈ, ਮੈਨੂੰ ਸਮਝ ਨਹੀਂ ਆਈ। ਕਿਉਂਕਿ ਖੰਨਾ ਸਾਹਿਬ ਤੇ ਇਹੀਓ ਹੀ ਕਹਿੰਦੇ ਨਜ਼ਰ ਆਏ ਨੇ ਕਿ ਨਹੀਂ ਜੀ, ਸਮੀਕਰਨਾਂ ਦੇ ਲਿਹਾਜ਼ ਦੇ ਨਾਲ ਮੈਂ ਆਪਣੇ ਸਾਥੀਆਂ ਨਾਲ ਮਸ਼ਵਰਾ ਕਰਨ ਉਪਰੰਤ ਅਕਾਲੀ ਦਲ ਜੁਆਇਨ ਕੀਤਾ ਵਗੈਰਾ ਵਗੈਰਾ। ਉਹਨਾਂ ਨੇ ਕੋਈ ਗੱਲ ਜ਼ਿਆਦਾ ਪੱਲੇ ਪਾਈ ਨਹੀਂ ਹੈ ਕਿ ਕੀ ਭਾਜਪਾ ਦੀ ਲੀਡਰਸ਼ਿਪ ਤੋਂ ਨਾਰਾਜ਼ ਨੇ ਜਾਂ ਮਨਚਾਹੀ ਟਿਕਟ ਦੀ ਯੈਸ ਨਹੀਂ ਹੋ ਰਹੀ। ਸਮਝ ਤੋਂ ਪਰੇ ਦੀ ਗੱਲ ਆ। ਨਾ ਹੀ ਉਹ ਗੱਠ ਜੋੜ ਦੀ ਕਿਸੇ ਕਿਸਮ ਦੀ ਮੁਖਾਲਫਤ ਕਰ ਗਏ ਨੇ। ਉਹ ਤੇ ਵੈਸੇ ਵੀ ਤੁਹਾਨੂੰ ਪਤਾ ਡੀਸੈਂਟ ਕਿਸਮ ਦੇ ਵਿਅਕਤੀ ਨੇ, ਬਹੁਤੀ ਜ਼ਿਆਦਾ ਟੀਕਾ ਟਿੱਪਣੀ ਕਰਦੇ ਨਹੀਂ। ਪਰ ਸੁਖਬੀਰ ਸਿੰਘ ਬਾਦਲ ਦੇ ਨਾਲ ਇਹਨਾਂ ਦੇ ਤਾਲੁਕਾਤ ਇੰਨੇ ਅੱਛੇ ਨੇ। ਮੈਂ ਤੁਹਾਨੂੰ ਇੱਕ ਹੋਰ ਸਿਆਸੀ ਇਤਿਹਾਸ ਵੱਲ ਲੈ ਕੇ ਜਾਵਾਂਗਾ। ਜਦੋਂ ਭਾਜਪਾ ਨੇ ਦਬਾਅ ਪਾਇਆ, ਅਕਾਲੀ ਭਾਜਪਾ ਸਰਕਾਰ ਜਿਸ ਵੇਲੇ ਚੱਲ ਰਹੀ ਸੀ ਕਿ ਬਾਈ ਤੁਹਾਡੇ ਤੇ ਬੰਦੇ ਪੂਰੇ ਨਹੀਂ ਹੈਗੇ, ਸਾਨੂੰ ਡਿਪਟੀ ਚੀਫ ਮਿਨਿਸਟਰ ਦਾ ਤੁਸੀਂ ਅਹੁਦਾ ਦੇਵੋ, ਐ ਹੈ ਉਹ ਹੈ, ਤਾਂ ਉਸ ਵੇਲੇ ਕੀ ਕੀਤਾ ਸੀ, ਸੁਖਬੀਰ ਸਿੰਘ ਬਾਦਲ ਨੇ ਕੁਝ ਐਮਐਲਏਜ਼ ਤੋਂ ਅਸਤੀਫਾ ਦਵਾਇਆ ਸੀਗਾ। ਤੁਹਾਨੂੰ ਯਾਦ ਹੋਏਗਾ ਉਹਨਾਂ ਦੇ ਵਿੱਚ ਅਰਵਿੰਦ ਖੰਨਾ ਵੀ ਸ਼ਾਮਲ ਸੀਗੇ। ਤਾਂ ਉਹ ਫਿਰ ਸਾਰੇ ਜਿਤਾ ਕੇ ਜ਼ਿਮਨੀ ਚੋਣਾਂ ਕਰਵਾ ਕੇ ਇਹਨਾਂ ਨੇ ਆਪਣੇ 59 ਪੂਰੇ ਕਰ ਲਏ ਸਨ। ਅਤੇ ਉਸ ਤੋਂ ਬਾਅਦ ਫਿਰ ਕਾਲੀਆਂ ਨੇ ਭਾਜਪਾ ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਸਾਨੂੰ ਯੂਪੀ, ਹਰਿਆਣਾ ਜਾਂ ਰਾਜਸਥਾਨ ਦੇ ਵਿੱਚ ਵੀ ਸੀਟਾਂ ਛੱਡੋ। ਤੇ ਉਸ ਤੋਂ ਬਾਅਦ ਹੀ ਅਕਾਲੀਆਂ ਦਾ ਤੁਸੀਂ ਵੇਖੋ ਮਾੜਾ ਦੌਰ ਵੀ ਸ਼ੁਰੂ ਹੋ ਗਿਆ। ਇਹ ਇਤਫਾਕ ਹੈ ਕਿ ਕੀ ਹੈ, ਮੈਂ ਕੁਝ ਨਹੀਂ ਕਹਿ ਸਕਦਾ। ਉਸ ਤੋਂ ਬਾਅਦ ਹੀ ਬੇਅਦਬੀਆਂ ਵਾਲੇ ਪ੍ਰਕਰਨ ਜਾਂ ਦੂਜੇ ਤੀਜੀਆਂ ਜਿਹੜੀਆਂ ਪ੍ਰਸ਼ਾਸਕੀ ਫੇਲੀਅਰਸ ਰਹੀਆਂ ਨੇ ਉਦੋਂ ਹੀ ਵਾਪਰੀਆਂ ਨੇ। ਇਹ ਨੋਟੇਬਲ ਕਰੋ, ਇਹ ਗੱਲ ਇਹ ਬੜੀ ਛੋਟੀ ਗੱਲ ਨਹੀਂ ਹੈ, ਇਹ ਬਹੁਤ ਹੀ ਵੱਡੀ ਗੱਲ ਸੀ ਕਿ ਜਿਵੇਂ ਹੀ ਅਕਾਲੀ ਦਲ ਨੇ ਇਹ ਚੀਜ਼ਾਂ ਕੀਤੀਆਂ ਤਿਵੇਂ ਹੀ ਅਕਾਲੀ ਫਸਣੇ ਵੀ ਸਟਾਰਟ ਹੋ ਗਏ। ਖੈਰ ਇਹਦੇ ਵਿੱਚ ਹੁਣ ਦੇਖੋ ਅੱਗੇ ਕੀ ਹੈ, ਮੈਨੂੰ ਸਮਝ ਨਹੀਂ ਆਈ ਕੋਈ ਸਪਸ਼ਟ ਤੌਰ ਤੇ ਮੈਂ ਕਹਾਂ ਕਿ ਵੱਡਾ ਕਾਰਨ ਕੋਈ ਨਜ਼ਰ ਆਇਆ ਹੋਵੇ। ਪਰ ਇੱਕ ਗੱਲ ਤੇ ਸਾਫ਼ ਜੇ, ਸਪਸ਼ਟ ਜੇ ਕਿ ਇਸ ਦਲ ਬਦਲੀ ਦੇ ਨਾਲ ਸੁਖਬੀਰ ਸਿੰਘ ਬਾਦਲ ਨੂੰ ਨਿੱਜੀ ਤੌਰ ਤੇ ਜ਼ਰੂਰ ਫਾਇਦਾ ਹੋਇਆ ਕਿ ਹਾਂ ਬਾਈ ਕੋਈ ਵੱਡਾ ਚਿਹਰਾ ਜਿਹੜਾ ਉਹ ਇਹਨਾਂ ਦੇ ਨਾਲ ਰਲਿਆ। ਜੀ 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 ਬਿਲਕੁਲ। ਮਿੰਟੂ ਜੀ, ਅਗਲੀ ਜਿਹੜੀ ਖਬਰ ਉਸ ਉੱਤੇ ਆਪਾਂ ਨਜ਼ਰ ਮਾਰਦੇ ਹਾਂ। ਪ੍ਰਤਾਪ ਸਿੰਘ ਬਾਜਵਾ ਨੂੰ ਵੱਡੀ ਰਾਹਤ ਮਿਲੀ ਹੈ ਜੀ। ਹਾਂਜੀ ਦੇਖੋ, ਪ੍ਰਤਾਪ ਸਿੰਘ ਬਾਜਵਾ ਦਾ ਜਿਹੜਾ ਪੰਗਾ ਪਿਆ ਸੀ ਉਹ ਬੈਂਡ ਬਾਜਾ ਵਿਵਾਦ, ਤੁਹਾਨੂੰ ਪਤਾ ਹੀ ਹੈ ਨਾ, ਸਿਆਸਤ ਦੇ ਵਿੱਚ ਬੈਂਡ ਬਾਜਾ ਖੂਬ ਵੱਜਿਆ। ਅੱਛਾ, ਉਹਦੇ ਬਾਅਦ ਜਿਹੜੇ ਹੈਗੇ ਨੇ ਇਹ ਗੜੀ ਸਾਹਿਬ, ਵੈਸੇ ਨਾ ਆਮ ਆਦਮੀ ਪਾਰਟੀ ਦੀ ਇੱਕ ਗੱਲ ਤੇ ਆਪਾਂ ਵੇਖਾਂਗੇ ਕਿ ਬੰਦੇ ਇਹਨਾਂ ਨੇ ਬਈ ਭਾਂਤ ਭਾਂਤ ਦੀਆਂ ਪਾਰਟੀਆਂ ਜਾਂ ਧਿਰਾਂ ਚੋਂ ਜਿਹੜੇ ਲਿਆਂਦੇ ਨੇ ਨਾ, ਕਮਾਲ ਦੀ ਵਫਾ ਖੱਟਦੇ ਨੇ। ਤਾਂ ਗੱਲ ਇਹ ਆ ਕਿ ਗੜੀ ਸਾਹਿਬ ਆਪਾਂ ਵੇਖਿਆ ਰਾਜਾ ਵੜਿੰਗ ਵਾਲੇ ਮਾਮਲੇ ਦੇ ਵਿੱਚ, ਤੇ ਐਤਕੀ ਵੀ ਇਹਨਾਂ ਨੇ ਨਾਲ ਦੀ ਨਾਲ ਸਿਆਸੀ ਸਟੇਟਮੈਂਟਾਂ ਦੇਣੀਆਂ ਸ਼ੁਰੂ ਕਰ ਦਿੱਤੀ। ਔਰ ਸਭ ਤੋਂ ਵੱਡੀ ਗੱਲ ਤੁਸੀਂ ਵੇਖੋ ਰਾਜਕਰਨ ਜੀ ਕਿ ਕਿੱਡੇ ਵੱਡੇ ਅਹੁਦੇ ਤੇ ਬੈਠੇ ਨੇ, ਹੰਡੇ ਹੋਏ ਬੰਦੇ ਨੇ, ਤੇ ਪਤਾ ਕੀ ਕਹਿੰਦੇ ਕਿ ਜਦੋਂ ਇਹ ਫਸ ਜਾਂਦੇ ਆ ਫਿਰ ਇਹ ਚੀਕਾਂ ਮਾਰਦੇ ਆਪਦੇ ਭਾਪੇ ਕੋਲ ਚਲੇ ਜਾਂਦੇ। ਪਾਪਾ ਪਤਾ ਕਿਉਂ ਕਿਹਾ? ਹਾਈ ਕੋਰਟ ਨੂੰ ਇੱਕ ਐਸਸੀ ਕਮਿਸ਼ਨ ਦਾ ਭਾਈ ਚੇਅਰਮੈਨ ਇਸ ਤਰ੍ਹਾਂ ਦੀ ਚੇਅਰ ਤੇ ਬੈਠ ਕੇ ਇਸ ਤਰ੍ਹਾਂ ਦਾ ਬਿਆਨ ਦੇਵੇ ਤੇ ਕੀ ਸਮਝੋਗੇ ਤੁਸੀਂ? ਦੂਜੀ ਗੱਲ ਕਿ ਇਹਨਾਂ ਨੇ ਜਿਵੇਂ ਉਹਨਾਂ ਨੇ ਮੁੱਦਾ ਜਿਹੜਾ ਜੋੜਿਆ, ਵੈਸੇ ਤੇ ਤੁਸੀਂ ਦੇਖੋ ਕਿ ਮੈਂ ਤੇ ਬਾਜਵਾ ਦੇ ਇਸ ਸ਼ਬਦ ਚੋਣ ਵਾਲੇ ਮਾਮਲੇ ਤੋਂ ਸੰਤੁਸ਼ਟ ਨਹੀਂ ਆ ਕਿ ਉਹ ਹੰਡੇ ਹੋਏ ਖਿਡਾਰੀ ਨੇ, ਸ਼ਬਦ ਚੋਣ ਆਪਣੀ ਦਰੁਸਤ ਰੱਖਣ ਤੇ ਠੀਕ ਆ, ਕਿੱਤਾ ਕਿਸਮ ਕਿਸੇ ਦਾ ਕੋਈ ਵੀ ਹੋ ਸਕਦਾ ਹੈ, ਤਾਂ ਉਹਨੂੰ ਨਿਸ਼ਾਨਾ ਬਣਾਉਣ ਦੀ ਜਗ੍ਹਾ ਤੇ ਕੋਈ ਤੁਸੀਂ ਹੋਰ ਢੰਗ ਨਾਲ ਗੱਲ ਕਰੋ ਤਾਂ ਬਿਹਤਰ ਆ, ਉਹ ਠੀਕ ਆ। ਪਰੰਤੂ ਇਹਨਾਂ ਨੇ ਕੋਈ ਜਾਤੀਗਤ ਟਿੱਪਣੀ ਵੀ ਨਹੀਂ ਸੀ ਕੀਤੀ। ਜੇ ਆਪਾਂ ਵੇਖੀਏ ਤਾਂ ਸਿੱਧੇ ਤੌਰ ਤੇ ਕਿਸੇ ਭਾਈਚਾਰੇ ਦਾ ਕੋਈ ਅਪਮਾਨ ਜਾਂ ਕਿਸੇ ਦਲਿਤ ਵਿਅਕਤੀ ਦਾ ਕੋਈ ਅਪਮਾਨ ਨਹੀਂ ਸੀ ਕੀਤਾ ਡਾਇਰੈਕਟਲੀ। ਤਾਂ ਹੁਣ ਆਪਾਂ ਕਹ ਲਈਏ ਤਾਂ ਡਾਇਰੈਕਟਲੀ ਕੰਮ ਕੀ ਹੋਇਆ ਕਿ ਆਪਾਂ ਵੇਨੇ ਆ ਇਹਨਾਂ ਨੇ ਜੋੜਨਾ ਸ਼ੁਰੂ ਕਰ ਦਿੱਤਾ ਕਿ ਤੇ ਦਲਿਤ ਭਾਈਚਾਰੇ ਦਾ ਅਪਮਾਨ ਹੋਆ। ਹੁਣ ਇਹਦੇ ਵਿੱਚ ਇਹ ਸੀ, ਇਹਨਾਂ ਨੂੰ ਪਤਾ ਹੈ ਕਿ ਜੇ ਗੜੀ ਸਾਹਿਬ ਦੇ ਕੋਲ ਪੇਸ਼ ਹੋ ਗਿਆ, ਕਿਉਂਕਿ ਗੜੀ ਸਾਹਿਬ ਨੇ ਸੱਦ ਲਿਆ, ਹੁਣ ਜੇ ਨਹੀਂ ਪੇਸ਼ ਹੁੰਦੇ ਤਦ ਵੀ ਰਗੜੇ ਗਏ, ਜੇ ਪੇਸ਼ ਹੁੰਦੇ ਆ ਤੇ ਉੱਥੇ ਤੁਹਾਨੂੰ ਪਤਾ ਉਹਨਾਂ ਨੇ ਤੇ ਜਿਵੇਂ ਤੁਸੀਂ ਪੂਰਾ ਸਟੂਡੀਓ ਦਾ ਸੈਟਅਪ ਕੀਤਾ ਹੁੰਦਾ ਉਸ ਤਰ੍ਹਾਂ ਉਹਨਾਂ ਨੇ ਸਟੂਡੀਓ ਬਣਾ ਰੱਖਿਆ ਦਫ਼ਤਰ ਨੂੰ, ਉੱਥੇ ਤਾਂ ਕੈਮਰੇ ਲੱਗੇ ਨੇ, ਉਹ ਲਾਈਵ ਕਰ ਦਿੰਦੇ ਨੇ ਔਰ ਫਿਰ ਉਹ ਆਪਣੀ ਚੇਅਰ ਤੇ ਬੈਠੇ ਹੁੰਦੇ, ਸੰਵਿਧਾਨਕ ਅਹੁਦੇ ਤੇ ਬੈਠੇ ਹੁੰਦੇ ਆ, ਉੱਥੇ ਰੜਕਾ ਕੱਢਦੇ ਨੇ।
ਸੋ ਇਸ ਵਾਸਤੇ ਇਹਨਾਂ ਦੇ ਕੋਲ ਆਪਸ਼ਨ, ਜਿਵੇਂ ਰਾਜਾ ਵੜਿੰਗ ਕੋਲੇ ਸੀ ਉਵੇਂ ਇਹਨਾਂ ਦੇ ਕੋਲ ਇਹ ਗਏ ਹਾਈ ਕੋਰਟ ਨੇ ਫਿਲਹਾਲ ਜੋ ਸੱਦਾ ਹੈ, ਜੋ ਕਹਿ ਲਓ ਕਿ ਸਮਨਿੰਗ ਹੈ ਜਿਹੜੀ, ਉਸਨੂੰ ਤਤਕਾਲ ਰੋਕ ਦਿੱਤਾ ਇੱਕ ਵਾਰੀ ਜੀ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ, ਅਰੋੜਾ ਨੇ ਚੁੱਕਿਆ ਮੌੜ ਬੰਬ ਧਮਾਕੇ ਦਾ ਮਾਮਲਾ ਜੀ। ਹਾਂਜੀ, ਇਹ ਅਰੋੜਾ ਸਾਹਿਬ ਜਦੋਂ ਵੀ ਜ਼ਿਕਰ ਆਉਂਦਾ ਹੈ ਤੇ ਸਾਨੂੰ ਉੱਥੇ ਕਿਤੇ ਨਾ ਕਿਤੇ ਕਲੀਅਰ ਕਰਨਾ ਪੈਂਦਾ ਹੈ ਕਿ ਅਰੋੜਾ ਕਿਹੜਾ, ਕਿਹੜੇ ਮਤਲਬ ਇੱਕ ਤੇ ਲੁਧਿਆਣੇ ਵਾਲਾ, ਇੱਕ ਹੈਗਾ ਅਮਨ ਅਰੋੜਾ। ਲੁਧਿਆਣੇ ਵਾਲੇ ਦੀ ਚਰਚੇ ਅੱਜ ਕੱਲ ਜ਼ਿਆਦਾ ਨੇ। ਖੈਰ ਦੇਖੋ, ਇਹਨਾਂ ਨੇ ਜਿਹੜਾ ਮਾਮਲਾ ਚੁੱਕਿਆ ਹੈ ਉਹ ਤੇ ਪਹਿਲੀ ਗੱਲ ਬੜੀ ਕਹਿ ਲਓ ਦੀਦਾ ਦਲੇਰੀ ਦਾ ਕੰਮ ਆ ਕਿ ਆਮ ਤੌਰ ਤੇ ਆਪਾਂ ਵੇਖਦੇ ਹਾਂ ਕਿ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਹੱਥ ਹੀ ਨਹੀਂ ਪਾਇਆ ਜਾਂਦਾ। ਦੂਜੀ ਗੱਲ, ਇਹਨਾਂ ਨੇ ਜਿਹੜੀ ਗੱਲ ਕਹੀ ਆ ਉਹਦੇ ਤੇ ਆਪਾਂ ਨੂੰ ਥੋੜਾ ਜਿਹਾ ਜ਼ਰੂਰ ਸੋਚਣਾ ਚਾਹੀਦਾ ਹੈ। ਬਹੁਤ ਮਾਮਲਾ ਨਾਜ਼ੁਕ ਹੈ। ਇਹ ਕੀ ਕਹਿ ਰਹੇ ਨੇ? ਇਹ ਤੇ ਕਹਿ ਰਹੇ ਨੇ ਕਿ ਦੇਖੋ ਜੀ, ਧਮਾਕੇ 'ਚ ਕਾਂਗਰਸ ਦਾ ਹੱਥ ਹੋਣ ਦਾ ਖਦਸ਼ਾ ਹੈ। ਅਮਨ ਅਰੋੜਾ ਕਹਿ ਰਹੇ, ਮੈਂ ਨਹੀਂ ਕਹਿ ਰਿਹਾ। ਉਹ ਕਹਿੰਦੇ ਜੀ ਅਮਰਿੰਦਰ ਸਿੰਘ ਦੀ ਸਰਕਾਰ ਦੇ ਦੌਰਾਨ ਇੱਕ ਦਫਾ ਤਾਂ ਕੇਸ ਦੇ ਵਿੱਚ ਤੇਜ਼ੀ ਆਈ ਸੀ, ਪਰ ਮਗਰੋਂ ਵਿਚਾਲੇ ਹੀ ਰੁਕ ਗਿਆ। ਤੇ ਹੁਣ ਕਿਤੇ ਬਈ ਉਹ ਆਪ ਸਰਕਾਰ ਦੇ ਹੁਣ ਤੁਸੀਂ ਵੇਖੋਗੇ 4 ਸਾਲ ਵੈਸੇ ਆਪਾਂ ਬੀਤੇ ਦੇਖੇ ਨੇ। ਇਹਨਾਂ ਨੇ ਇਹ ਸਵਾਲ ਤੇ ਜ਼ਰੂਰ ਚੱਕਿਆ ਕਿ ਬਈ ਜਿਹੜਾ ਮੌੜ ਬੰਬ ਧਮਾਕਾ ਜਿਹਦੇ ਚ 7 ਕੀਮਤੀ ਜਾਨਾਂ ਚਲੇ ਗਈਆਂ ਸਨ, ਇਹ ਜੋੜਿਆ ਤੇ ਜ਼ਰੂਰ ਹੈ ਕਾਂਗਰਸ ਦੇ ਨਾਲ, ਪਰ ਘੱਟੋ ਘੱਟ ਅਰੋੜਾ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਆ ਕਿ ਬਈ 4 ਸਾਲਾਂ ਚ ਤੁਸੀਂ ਕੀ ਕੀਤਾ। ਸਵਾਲ ਤੇ ਫਿਰ ਤੁਹਾਨੂੰ ਹੋਵੇਗਾ ਤੇ ਤੁਸੀਂ ਕਿਉਂ ਨਹੀਂ ਕੀਤਾ। ਅੱਛਾ, ਕਾਂਗਰਸ ਦਾ ਤਾਂ ਜ਼ਿਕਰ ਕਰ ਰਹੇ ਆ, ਅੱਗੋਂ ਕਿਉਂ ਨਹੀਂ ਬੋਲ ਰਹੇ? ਅਧੂਰਾ ਸੱਚ ਖਤਰਨਾਕ ਹੁੰਦਾ ਅਰੋੜਾ ਸਾਹਿਬ। ਤੁਹਾਡੇ ਚ ਜ਼ੁਰਤ ਹੈ ਨਹੀਂ ਜਾਂ ਚਲਾਕੀ ਕਰ ਰਹੇ ਜੇ? ਜ਼ਰੂਰਤ ਕਿਉਂ ਨਹੀਂ? ਕਿਉਂ? ਕਿਉਂਕਿ ਇਹ ਮਾਮਲਾ ਜੁੜਦਾ ਹੈ ਜਾ ਕੇ ਡੇਰੇ ਨਾਲ, ਤੇ ਤੁਹਾਡੇ ਚ ਹਿੰਮਤ ਹੈ ਨਹੀਂ ਕਿ ਤੁਸੀਂ ਡੇਰੇ ਦੀਆਂ ਵੋਟਾਂ ਖਾਤਰ ਕਿਤੇ ਜੁਰਤ ਨਾਲ ਕਹਿ ਸਕੋ ਕਿ ਹਾਂ ਭਾਈ ਇਹ ਡੇਰੇ ਨਾਲ ਵੀ ਮਾਮਲਾ ਜੁੜਦਾ। ਕਾਂਗਰਸ ਨਾਲ ਤਾਂ ਤੁਸੀਂ ਜੋੜ ਦਿੱਤਾ, ਜੋੜ ਲਿਆ ਉਹ, ਕਿਉਂਕਿ ਉੱਥੇ ਡੇਰੇਦਾਰ ਦਾ ਜਿਹੜਾ ਕੁੜਮ ਸੀ ਉਹ ਵੋਟਾਂ 'ਚ ਖਲੋਤਾ ਸੀ ਕਾਂਗਰਸ ਵੱਲੋਂ, ਪਰ ਹੁਣ ਤਾਂ ਉਹ ਕਾਂਗਰਸ ਦੇ ਵਿੱਚ ਹੈ ਹੀ ਨਹੀਂ। ਤਾਂ ਗੱਲ ਇਹ ਆ ਕਿ ਭਾਈ ਤੁਸੀਂ ਅੱਧਾ ਸੱਚ ਨਾ ਬੋਲੋ, ਤੁਸੀਂ ਡੇਰੇ ਦਾ ਜ਼ਿਕਰ ਕਿਉਂ ਨਹੀਂ ਕਰਦੇ? ਕਿਉਂ? ਕਿਉਂਕਿ ਇਹ ਤੇ ਆਪ ਡੇਰੇ ਵਾਲਿਆਂ ਨਾਲ ਮੀਟਿੰਗਾਂ ਕਰ ਰਹੇ ਨੇ ਇਹਨਾਂ ਦੇ ਬੰਦੇ ਕਿ ਭਾਈ ਸਾਨੂੰ ਵੀ, ਸਾਡਾ ਵੀ ਖਿਆਲ ਰੱਖੋ ਥੋੜਾ ਬਹੁਤਾ, ਕਿ ਕੱਲਾ ਹੁਣ ਭਾਰਤੀ ਜਨਤਾ ਪਾਰਟੀ ਨੂੰ ਨਾ ਲਵ ਯੂ ਕਰੋ। ਤਾਂ ਤੁਸੀਂ ਤਾਂ ਡੇਰੇ ਦਾ ਨਾਮ ਤੱਕ ਨਹੀਂ ਲਿਆ, ਜਦ ਕਿ ਆਪਾਂ ਵੇਖੀਏ ਤਾਂ ਇਹ ਔਨ ਦਾ ਰਿਕਾਰਡ ਹੈ ਸਾਰਾ ਕੁਝ ਕਿ ਕਿਸ ਤਰ੍ਹਾਂ ਜਦੋਂ ਜਾਂਚ ਪੜਤਾਲ ਸ਼ੁਰੂ ਹੋਈ ਸੀਗੀ ਤਾਂ ਭਾਈ ਇਹਦੇ ਵਿੱਚ 3 ਮੁਲਜ਼ਮਾਂ ਗੁਰਤੇਜ ਸਿੰਘ ਕਾਲਾ, ਅਮਰੀਕ ਸਿੰਘ ਤੇ ਅਵਤਾਰ ਸਿੰਘ ਖਿਲਾਫ ਚਲਾਨ ਵੀ ਪੇਸ਼ ਕਰ ਦਿੱਤਾ ਸੀ। ਬਿਲਕੁਲ, ਅਦਾਲਤ ਨੇ ਇਹਨਾਂ ਨੂੰ ਭਗੌੜਾ ਵੀ ਲਾਣ ਦਿੱਤਾ ਸੀ, ਪਰ ਤੁਸੀਂ ਕਦੇ ਵੀ ਇਹਦੇ 'ਚ ਗੱਲ ਹੀ ਨਹੀਂ ਕਰਦੇ। ਬੇਪਾਸਨਾ ਨੂੰ ਬੁਲਾਇਆ ਗਿਆ ਸੀ, ਤੁਹਾਨੂੰ ਯਾਦ ਹੋਣਾ, ਪੁੱਛਗਿੱਛ ਵਾਸਤੇ। ਤਾਂ ਡੇਰੇ ਦਾ ਨਾਂ ਲੈ ਕੇ ਇਹਨਾਂ ਨੇ ਕਾਫੀ ਚਲਾਕੀ ਕੀਤੀ ਆ। ਤੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਮੌੜ ਬੰਬ ਧਮਾਕੇ ਦੇ ਨਿਆਂ ਦੀ, ਤਾਂ ਫਿਰ ਸਵਾਲ ਇਹਨਾਂ ਨੇ ਆਪਣੀ ਸਰਕਾਰ ਤੇ ਵੀ ਖੜੇ ਕਰ ਦਿੱਤੇ ਆ। ਕੀ ਇਹ ਸਵਾਲ ਜਾਣ ਕੇ ਤੇ ਨਹੀਂ ਖੜੇ ਕੀਤੇ ਜਾ ਰਹੇ? ਕਿਉਂਕਿ ਨੋਟ ਕਰੋ, ਤੁਹਾਨੂੰ ਇੱਕ ਹੋਰ ਘਟਨਾਕ੍ਰਮ ਦਿਲਚਸਪ ਸੁਣਾਉਣਾ ਜੀ। ਇਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਦਾ ਇੰਤਕਾਲ ਹੋਇਆ ਪਿਛਲੇ ਦਿਨੀ। ਕੱਲ ਮਾਨ ਸਾਹਿਬ ਦਾ ਪ੍ਰੋਗਰਾਮ ਉੱਥੇ ਜਾਣ ਦਾ ਵੀ ਸੀ, ਫਾਜ਼ਿਲਕਾ 'ਚ। ਅੱਛਾ ਜੀ, ਜਿੱਥੇ ਕੇਜਰੀਵਾਲ ਸਾਹਿਬ ਹੋਰਾਂ ਨੇ ਵੀ ਜਾਣਾ ਸੀ, ਪਰ ਮਾਨ ਸਾਹਿਬ ਰਸਤੇ 'ਚ ਮੁੜ ਗਏ ਫੋਰਟਿਸ ਨੂੰ। ਕਿਉਂ? ਕਿਉਂਕਿ ਇਹ ਸਾਫ਼ ਹੈ ਕਿ ਮਾਨ ਸਾਹਿਬ ਦੀ ਇਹਨਾਂ ਦੇ ਨਾਲ ਟਿਊਨਿੰਗ ਅੱਛੀ ਨਹੀਂ। ਯਾਦ ਕਰੋ ਵਾਕਿਆ, ਜਦੋਂ ਸੀਐਮ ਦੀ ਰਿਹਾਇਸ਼ ਦੇ ਬਾਹਰ ਇਹਨਾਂ ਦੀ ਗੱਡੀ ਰੁਕਵਾ ਦਿੱਤੀ ਗਈ ਸੀ ਜੀ, ਔਰ ਉਹਦੀ ਪੁਸ਼ਟੀ ਵੀ ਹੋਈ ਸੀ ਕਿ ਇਹਨਾਂ ਦੀ ਗੱਡੀ, ਬਾਕੀ ਮੰਤਰੀ ਸਾਰੇ ਲੰਘ ਗਏ, ਇਹਨਾਂ ਦੀ ਗੱਡੀ ਰੋਕ ਦਿੱਤੀ ਗਈ ਸੀ। ਤਾਂ ਖੈਰ ਇਹ ਸਾਰਾ ਕੁਝ ਹੈ ਜਿਹੜਾ ਉਹ ਚੱਲ ਰਿਹਾ। ਕੀ ਮਾਨ ਸਾਹਿਬ ਨੇ ਵੀ ਜਿੱਦਾਂ ਜਿੰਨਾ ਕੋ ਵਤਰ ਵਾਉਣਾ ਸੀ ਵਾਇਆ, ਤੇ ਹੁਣ ਅਰੋੜਾ ਸਾਹਿਬ ਵੀ ਵਿੱਚ ਦੀ ਵਾਹ ਗਿਆ ਕਿ ਆਪਣੀ ਸਰਕਾਰ ਤੇ ਸਵਾਲ ਖੜੇ ਹੋ ਗਏ ਨੇ ਜੀ। ਜ਼ਰੂਰਤ ਵਾਲੀ ਕਿੱਥੇ ਗੱਲ ਆ ਮਿੰਟੂ ਜੀ, ਉੱਥੋਂ ਦੇ ਪੋਲੀਟੀਸ਼ੀਅਨਾਂ 'ਚ ਮੌਤ ਦੇ ਮਾਮਲੇ 'ਚ, ਰੇਪ ਦੇ ਮਾਮਲੇ 'ਚ ਉਹ ਕੈਦੀ ਆ, ਉਹਨੂੰ ਸਜ਼ਾ ਹੋਈ ਆ, ਉਨੇ ਦਿਨ ਉਹ ਅੰਦਰ ਨਹੀਂ ਰਿਹਾ ਜਿੰਨੇ ਦਿਨ ਉਹ ਬਾਹਰ ਕੱਟ ਕੇ ਆਇਆ ਸੋ ਫਾਰ ਜਿਹੜੀ ਆਪਣੀ ਸਜ਼ਾ ਦੇ ਵਿੱਚ, ਉਹਦੇ ਤੇ ਨਹੀਂ ਬੋਲਦੇ। ਤੇ ਇਹਦਾ ਨਾਂ ਇਹਨਾਂ ਨੇ ਕਿੱਥੇ ਜਿਹੜਾ ਉਹ ਲੈ ਲੈਣਾ ਆ। ਸੋ ਜ਼ਰੂਰਤ ਵਾਲੀ ਗੱਲ ਤਾਂ ਦੂਰੋਂ ਉਹਦੇ ਲਾਗੋਂ ਨਹੀਂ ਜਿਹੜਾ ਇਹ ਲੰਘਦੇ ਹੈਗੇ। ਅਗਲੀ ਮਿੰਟੂ ਜੀ ਗੱਲ ਕਰੀਏ, ਮੂਸੇ ਵਾਲੇ ਦੇ ਪਰਿਵਾਰ ਦੀ ਸ਼ਿਕਾਇਤ ਤੇ FIR ਦਰਜ ਹੋ ਗਈ ਆ। ਸੋ ਕਈ ਕਰੋੜ ਦੇ ਮਾਮਲੇ ਦਾ ਜਿਹੜਾ ਇਹ
ਚਰਚਾ ਜਿਹੜੇ ਬਣੇ ਪਈ ਆ, ਧਰਨਾ ਵੀ ਦਿੱਤਾ ਸੀ ਇਹਨਾਂ ਦੇ ਮਾਪੇ ਨੇ। ਹਾਂ ਜੀ, ਧਰਨੇ ਤੋਂ ਬਾਅਦ ਹੀ, ਕਿਉਂਕਿ ਕਾਫੀ ਜ਼ਿਆਦਾ ਇਹਦੇ ਤੇ ਚਰਚਾ ਹੋਈ, ਸੋਸ਼ਲ ਮੀਡੀਆ ਤੇ ਲੋਕਾਂ ਨੇ ਵਿਰੋਧ ਵੀ ਕੀਤਾ। ਪਰ ਤੁਸੀਂ ਇਹ ਵੇਖੋ ਨਾ ਕਿ ਮੂਸੇਵਾਲਾ ਫੈਮਿਲੀ ਕੋਈ ਆਪਾਂ ਲੋ ਪ੍ਰੋਫਾਈਲ ਫੈਮਿਲੀ ਤਾਂ ਕਹਿ ਨਹੀਂ ਸਕਦੇ, ਜੀ, ਜੀ। ਕਿੱਡੀ ਹਾਈ ਪ੍ਰੋਫਾਈਲ ਫੈਮਿਲੀ ਆ ਕਿ ਉਹਨਾਂ ਦੀ ਸ਼ਿਕਾਇਤ ਤੇ 6 ਮਹੀਨੇ ਕਾਰਵਾਈ ਨਹੀਂ ਕੀਤੀ ਜਾਂਦੀ। ਅੰਤ ਨੂੰ ਉਹ ਬਹਿੰਦੇ ਨੇ ਜਾ ਕੇ ਧਰਨੇ ਤੇ ਫਿਰ ਜਾ ਕੇ FIR ਕੱਟੀ ਜਾਂਦੀ। ਇਹਦਾ ਮਤਲਬ ਆ ਕਿ ਭਾਈ ਇੱਥੇ ਜੋ ਪ੍ਰੋਸੀਜਰ ਆਪਣੇ ਆਪ ਚੱਲਣਾ ਚਾਹੀਦਾ ਹੈ, ਨਿਆਂ ਦਾ ਚੱਕਾ ਜਿਹੜਾ ਆਪਣੇ ਹਿਸਾਬ ਨਾਲ ਗਿਣਨਾ ਚਾਹੀਦਾ, ਉਹ ਤੇ ਸਾਰਾ ਕੁਝ ਨਹੀਂ ਹੈ ਨਾ। ਨਹੀਂ। ਤਾਂ ਖੈਰ, ਹੁਣ ਅੱਜ ਇਹ ਖਬਰ ਆਉਂਦੀ ਪਈ ਆ ਕਿ ਮਾਨਸਾ ਦੇ ਥਾਣਾ ਸਦਰ ਪੁਲਿਸ ਨੇ ਚਰਨ ਕੌਰ ਜੀ ਦੇ ਬਿਆਨਾਂ ਤੇ ਵਨ ਡਿਜੀਟਲ ਕੰਪਨੀ ਦੇ ਨਾਲ ਗੁਰਪ੍ਰੀਤ ਸਿੰਘ ਤੇ ਸ਼ਬੀਰ ਮੋਮਿਨ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਪਰ ਇਹਦੇ ਵਿੱਚ ਬੰਟੀ ਬੈਂਸ ਦਾ ਕਿਤੇ ਵੀ ਨਾਮ ਨਹੀਂ ਹੈ, ਕਿਉਂਕਿ ਬਲਕੌਰ ਸਿੰਘ ਹੋਰਾਂ ਨੇ ਮਿਊਜ਼ਿਕ ਪ੍ਰੋਡਿਊਸਰ ਬੰਟੀ ਬੈਂਸ ਤੇ ਵੀ ਕਥਿਤ ਤੌਰ ਤੇ ਕੁਝ ਦੋਸ਼ ਲਾਏ ਸਨ ਤੇ ਉਧਰੋਂ ਬੰਟੀ ਬੈਂਸ ਨੇ ਸਫਾਈ ਦਿੱਤੀ ਸੀਗੀ। ਤਾਂ ਇਧਰ ਜੇ ਮਾਮਲਾ ਆਪਾਂ ਦੇਖੀਏ ਤੇ ਵਾਕਿਆ ਕਰੋੜਾਂ ਰੁਪਈਆਂ ਦਾ ਇਹ ਹੈ, ਕਿਉਂਕਿ ਸਟੀਕ ਅੰਕੜਾ ਤੇ ਕੋਈ ਹੈ ਨਹੀਂ, ਪਰ ਦੱਸਦੇ ਆ ਕਿ ਜੋ ਮੂਸੇ ਵਾਲੇ ਦੇ ਗਾਣੇ ਆ, ਜਿਵੇਂ YouTube, Spotify, ਇਹ ਜਿਹੜੇ ਪਲੇਟਫਾਰਮ ਸੀ, ਕਿ ਇੱਥੋਂ ਕਰੋੜਾਂ ਰੁਪਈਆ ਆਮਦਨ ਹੁੰਦੀ ਆ। ਕੋਈ ਤੇ 30 ਕਰੋੜ ਦੱਸਦਾ, ਕੋਈ ਕੁਝ ਦੱਸਦਾ, ਕੋਈ ਕੁਝ ਦੱਸਦਾ। ਪਰ ਇਹ ਹੁਣ ਐਗਜ਼ੈਕਟ ਕਿੰਨੀ ਅਮਾਉਂਟ, ਕਿੰਨਾ ਫਿਗਰ ਹੈ, ਉਹ ਤੇ ਕੁਝ ਨਹੀਂ ਆਪਾਂ ਕਹਿ ਸਕਦੇ, ਪਰ ਕਰੋੜਾਂ ਰੁਪਈਆਂ ਦੇ ਲੈਣ ਦੇਣ ਸੀ। ਪਰ ਬਦਕਿਸਮਤੀ ਦੀ ਗੱਲ ਇਹ ਆ ਕਿ ਇਹੋ ਜਿਹੇ ਹਾਈ ਪ੍ਰੋਫਾਈਲ ਮਾਮਲਿਆਂ ਦੇ ਵਿੱਚ ਵੀ ਪੁਲਿਸ ਜਿਹੜੀ ਹੈ ਉਹ ਨਿਰਪੱਖ ਢੰਗ ਦੇ ਨਾਲ ਜਾਂਚ ਪੜਤਾਲ ਨਹੀਂ ਕਰਦੀ। ਇਹ ਬਹੁਤ ਹੀ ਮੈਂ ਕਹੂੰਗਾ ਕਿ ਨਮੋਸ਼ੀਜਨਕ ਗੱਲ ਆ। ਇਹ ਕਲੀਅਰ ਵੀ ਕਰਦਾ ਆ ਮਿੰਟੂ ਜੀ ਵੀ ਆਮ ਲੋਕਾਂ ਦੇ ਲਈ ਉੱਥੇ ਪ੍ਰਣਾਲੀ ਕਿੱਦਾਂ ਚੱਲਦੀ ਆ। ਜੇ ਐਡੇ ਹਾਈ ਪ੍ਰੋਫਾਈਲ ਵਾਲੀ ਜਿੱਦਾਂ ਤੁਸੀਂ ਦੱਸਿਆ ਉਹਨਾਂ ਦੇ ਨਾਲ ਇਹ ਹੋ ਰਿਹਾ, ਤੇ ਆਮ ਲੋਕ ਤਾਂ ਵਾਕਈ ਚੱਪਲਾਂ ਹੀ ਘਸਦੀਆਂ। ਆਮ ਬੰਦੇ ਵਾਸਤੇ ਮੈਂ ਤੁਹਾਨੂੰ ਇੱਕ ਗੱਲ ਕਹਾਂ ਕਿ ਇੱਥੇ ਜੰਮਣਾ ਹੀ ਜਿਹੜਾ ਹੈ ਨਾ, ਉਹ ਬੜਾ ਕਹਿ ਲਈਏ ਕਿ ਆਪਣੇ ਆਪ ਦੇ ਵਿੱਚ ਹੀ ਉਹਦੇ ਵਾਸਤੇ ਇੱਕ ਸਿਆਪਾ ਜ਼ੁਲਮ ਹੀ ਹੋ ਗਿਆ ਜੀ, ਜ਼ੁਲਮ ਹੀ ਹੋ ਗਿਆ। ਹਾਂ ਜੀ, ਇੱਥੇ ਜੰਮਣਾ ਬਿਲਕੁਲ ਜੀ। ਤੇ ਬਟ ਗੱਲ ਇਹ ਆ ਕਿ ਜੇ ਤੁਸੀਂ ਕੋਈ ਨਾਮ, ਕੋਈ ਨੇਮ ਫੇਮ ਰੱਖਦੇ ਹੋ, ਕੋਈ ਪਾਵਰ ਰੱਖਦੇ ਹੋ ਤਾਂ ਠੀਕ ਆ, ਕਿਉਂਕਿ ਅਸੀਂ ਹੁਣ ਇਸ ਸਾਰੇ ਚੱਕਰ ਵਿਊ ਚੋਂ ਗੁਜ਼ਰਦੇ ਆ, ਦਿਨ ਭਰ ਗੁਜ਼ਰਦੇ ਆ, ਤੇ ਮਤਲਬ ਕਿ ਚਲੋ ਠੀਕ ਆ, ਰੱਬ ਦੀ ਕਿਰਪਾ ਹੈ ਤੇ ਅਸੀਂ ਤੇ ਸਾਡੇ ਵਰਗੇ ਤੇ ਚਲੋ ਸਰਵਾਈਵ ਕਰੀ ਜਾਂਦੇ ਆ। ਪਰ ਵਾਕਿਆ ਬਿਲਕੁਲ ਗੱਲ ਤੁਹਾਡੀ ਠੀਕ ਆ, ਦਰੁਸਤ ਆ ਕਿ ਆਮ ਬੰਦਾ ਜਿਹਦੇ ਕੋਲ ਕੋਈ ਸਿਫਾਰਿਸ਼ ਨਹੀਂ, ਕੋਈ ਪੈਸਾ ਨਹੀਂ, ਕੋਈ ਬੈਕ ਤੇ ਨਹੀਂ ਹੈਗਾ, ਉਹਦੇ ਵਾਸਤੇ ਬਹੁਤ ਔਖਾ ਹੈ ਜੀ। ਬਿਲਕੁਲ, ਨਾ ਉਹਦੀ ਜਾਨ ਦੀ ਕੀਮਤ, ਨਾ ਉਹਦੀ ਗੱਲ ਦੀ ਕੀਮਤ, ਬਸ ਉਹੀ ਹਿਸਾਬ ਜਿਹੜਾ ਉਹ ਬਣਿਆ ਪਿਆ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ, AI ਤੇ ਦਰਬਾਰ ਸਾਹਿਬ ਦੀਆਂ ਜਿਹੜੀਆਂ ਵੀਡੀਓਜ਼ ਆ, ਇਹ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਫਿਰ ਦਰਬਾਰ ਸਾਹਿਬ ਦੀ ਵੀਡੀਓ ਇੱਕ AI ਦੇ ਵਿੱਚ ਵਰਤੀ ਆ, ਇਹ ਫਿਰ ਵਿਵਾਦ ਬਣਿਆ ਆ। SGPC ਨੇ ਇੱਕ ਪੈਨਲ ਜਿਹਾ ਵੀ ਬਣਾਇਆ ਸੀਗਾ ਵੀ ਉਹ ਕਰਨਾ, ਵੀ ਇਹਨੂੰ ਕਿੱਦਾਂ ਰੋਕਿਆ ਜਾ ਸਕਦਾ, ਪਰ ਸ਼ਰਾਰਤੀ ਜਿਹੜੇ ਉਹ ਹਟ ਨਹੀਂ ਰਹੇ। ਹਾਂਜੀ, ਦੇਖੋ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਪਰਚਾ ਤੇ ਦਰਜ ਹੋ ਗਿਆ ਹੈ। ਹਾਂ ਜੀ, ਵੀ ਮੈਂ ਵੀ ਸੁਣਿਆ ਸੀ, ਮੈਂ ਖਬਰ ਪੜ੍ਹ ਰਿਹਾ ਸੀਗਾ ਕਿ ਹੁਣ ਕੋਈ ਪੈਨਲ ਵਗੈਰਾ ਬਣਾਇਆ ਜਾਊਗਾ। ਪਰ ਇਹ ਚੀਜ਼ਾਂ AI ਦੀ ਆਮਦ ਨੂੰ ਤੇ ਬਹੁਤ ਸਮਾਂ ਹੋ ਗਿਆ ਰਾਜ ਕਰਨ ਵੀਰ ਜੀ। ਜੀ ਜੀ, ਬਿਲਕੁਲ। ਤੇ ਇਹਦੇ ਤੇ ਤਾਂ ਪਹਿਲੀ ਗੱਲ ਇਹ ਸਰਕਾਰਾਂ ਦਾ ਕਿਤੇ ਨਾ ਕਿਤੇ ਫਰਜ਼ ਬਣਦਾ ਹੁੰਦਾ ਹੈ ਕਿ ਜਿਸ ਦੇਸ਼ ਦੇ ਵਿੱਚ ਆਪਾਂ ਧਾਰਮਿਕ ਪੱਖ ਤੋਂ ਵੇਖੀਏ ਬਹੁਤ ਮਾਨਤਾ ਹੋਵੇ, ਯਾਨੀ ਕਹਿ ਲਓ ਕਿ ਸਮਾਜ ਦਾ ਧੁਰਾ ਹੀ ਧਰਮ ਹੋਇਆ ਜਿੱਥੇ, ਕਿ ਉੱਥੇ ਇਸ ਤਰ੍ਹਾਂ ਦੀ ਜਦੋਂ ਇਹ ਟੈਕਨੋਲੋਜੀ ਆਉਂਦੀ ਆ ਜਾਂ ਵਿਕਸਿਤ ਹੁੰਦੀ ਆ, ਤਾਂ ਤੁਸੀਂ ਪਹਿਲਾਂ ਹੀ ਆਪਣਾ ਜੋ ਤੰਤਰ ਮੰਤਰ ਹੈ ਉਹਦੇ ਵਿੱਚ ਇਸ ਤਰ੍ਹਾਂ ਦੇ ਪ੍ਰਬੰਧ ਕਰੋ। ਹੁਣ ਇਹਨਾਂ ਦੇ ਕੋਲ ਕੋਈ ਇਸ ਤਰ੍ਹਾਂ ਦੇ ਪ੍ਰਬੰਧ ਹੈ ਨਹੀਂ ਕਾਨੂੰਨੀ ਪੱਖ ਤੋਂ, ਜੇ ਆਪਾਂ ਦੇਖੀਏ ਤਾਂ ਵਾਰ-ਵਾਰ ਪਰ ਦਰਬਾਰ ਸਾਹਿਬ ਦੇ ਮਾਮਲੇ ਦੇ ਵਿੱਚ ਅਜਿਹਾ ਵਾਰ-ਵਾਰ ਹੋ ਰਿਹਾ ਹੈ। ਤਾਂ ਹੁਣ ਅੱਜ ਮਾਮਲਾ ਤੇ ਦਰਜ ਜ਼ਰੂਰ ਕੀਤਾ ਗਿਆ, ਪਰ ਬਿਲਕੁਲ ਤੁਹਾਡੀ ਗੱਲ ਵੀ ਦਰੁਸਤ ਆ ਕਿ ਜਿਹੜੀ ਇਹ ਹੈਗੀ ਪੈਨਲ ਵਾਲੀ ਗੱਲ ਮੈਂ ਵੀ ਪੜ੍ਹੀ ਸੀ, ਪਰੰਤੂ ਇਹਦੇ 'ਚ ਇਹ ਆ ਕਿ ਇਹਨਾਂ ਨੂੰ ਅਗਾਊ ਕਰ ਲੈਣਾ ਚਾਹੀਦਾ ਸੀ, ਤੇ ਹੁਣ ਵੀ ਕੱਲਾ ਉਹ ਰਸਮ ਪੂਰਤੀ ਤੱਕ ਨਹੀਂ ਰਹਿਣਾ ਚਾਹੀਦਾ, ਇਸ ਗੱਲ ਨੂੰ ਸਿਰੇ ਲਾਇਆ ਜਾਣਾ ਚਾਹੀਦਾ ਹੈ ਜੀ। ਜੀ ਜੀ, ਬਹੁਤ ਸ਼ੁਕਰੀਆ ਮਿੰਟੂ ਜੀ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਅੱਜ ਦੀਆਂ ਖਬਰਾਂ ਦੱਸਣ ਦੇ ਲਈ ਵਿਸਤਾਰ 'ਚ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ।